ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 22 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਗੱਲ ਤੁਹਾਡੇ ਵਾਸਤੇ ਵੀ ਤਕਲੀਫ ਦੀ ਹੈ, ਸਾਡੇ ਵਾਸਤੇ ਵੀ ਤਕਲੀਫ ਦੀ ਹੈ। ਕੱਲ੍ਹ ਸ਼ਾਮੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਸੈਕਟਰੀ ਇਤਲਾਤ ਰਊਫ ਹਸਨ ਸਾਹਿਬ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ। ਕਾਤਲਾਨਾ ਹਮਲਾ ਖੁਸਰਿਆਂ ਕੋਲੋਂ ਕਰਵਾਇਆ ਗਿਆ ਜਾਂ ਕਮ ਅਜ਼ ਕਮ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਖੁਸਰੇ ਸਨ। ਰਊਫ ਹਸਨ ਸਾਹਿਬ ਇੱਕ ਟੈਲੀਵਿਜ਼ਨ ਪ੍ਰੋਗਰਾਮ ਰਿਕਾਰਡ ਕਰਾ ਰਹੇ ਸਨ GNN TV 'ਤੇ। ਸ਼ਾਇਦ ਡਾਕਟਰ ਸ਼ਾਹਿਦ ਮਸੂਦ ਸਾਹਿਬ ਦਾ ਜਿਹੜਾ TV ਹੈ ਉੱਥੋਂ ਨਿਕਲੇ ਨੇ ਪ੍ਰੋਗਰਾਮ ਰਿਕਾਰਡ ਕਰਵਾ ਕੇ, ਅਤੇ ਬਾਹਰ ਖਲੋਤੀ ਆਪਣੀ ਗੱਡੀ ਵੱਲ ਜਾ ਰਹੇ ਸਨ ਕਾਰ ਪਾਰਕਿੰਗ ਦੇ ਵਿੱਚ, ਅਤੇ ਉੱਥੇ ਇਕੱਲੇ ਹੀ ਜਾ ਰਹੇ ਸਨ। ਅਤੇ ਜਿਸ ਵੇਲੇ ਉਹ ਨਿਕਲੇ ਨੇ ਅਤੇ ਉਹਨਾਂ ਦੇ ਉੱਤੇ 4 ਬੰਦਿਆਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਦੇ ਚਾਲ ਢਾਲ ਤੇ ਖੁਸਰਿਆਂ ਵਾਲੀ ਨਹੀਂ ਸੀ, ਪਰ ਉਹਨਾਂ ਨੇ ਹੁਲੀਆ ਆਪਣਾ ਖੁਸਰਿਆਂ ਵਾਲਾ ਬਣਾਇਆ ਸੀ। ਏਡੀ ਸਖਤ ਗਰਮੀ ਦੇ ਵਿੱਚ ਵੀ ਉਹਨਾਂ ਚਾਦਰਾਂ ਲੋਈਆਂ ਲਈਆਂ ਹੋਈਆਂ ਸਨ ਉੱਤੇ। ਆਪ ਸੋਚੋ ਕਿ ਜੂਨ ਚੜ੍ਹਨ ਵਾਲਾ ਹੈ ਅਤੇ ਮਈ ਦਾ ਅਖੀਰ ਹੈ, ਅਤੇ ਇਸ ਵੇਲੇ ਪਾਕਿਸਤਾਨ 'ਚ ਕਿਹੜਾ ਬੰਦਾ ਲੋਈ ਲੈ ਕੇ ਫਿਰ ਸਕਦਾ। ਬਹਰਹਾਲ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਵੀ ਬਲੇਡ ਸ਼ਲੇਡ ਮਾਰੇ, ਉਹਨਾਂ ਨੂੰ ਜਿਹੜੀਆਂ ਚੀਜ਼ਾਂ ਮਾਰੀਆਂ ਉਹ ਲੁਕਾਈਆਂ ਹੋਈਆਂ ਸਨ ਚਾਦਰਾਂ ਦੇ ਵਿੱਚ, ਅਤੇ ਉਹਨਾਂ ਨੇ ਰਊਫ ਹਸਨ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ। ਰਊਫ ਹਸਨ ਸਾਹਿਬ ਨੂੰ ਗਲਾ ਕੱਟਣ ਦੀ ਕੋਸ਼ਿਸ਼ ਸੀ ਕਿ ਉਹਨਾਂ ਦੀ ਧੌਣ ਵੱਢ ਦਿੱਤੀ ਜਾਏ ਤਾਂ ਕਿ ਉਹ ਉੱਥੇ ਬਲੀਡਿੰਗ ਹੋਏ ਅਤੇ ਉਹ ਰੱਬ ਨੂੰ ਪਿਆਰੇ ਹੋ ਜਾਣ ਉੱਥੇ ਹੀ। ਲੇਕਿਨ ਇੱਕ ਪਲਾਨ ਜਿਹੜਾ ਉਹ ਬੰਦੇ ਦਾ ਹੁੰਦਾ ਹੈ ਅਤੇ ਇੱਕ ਰੱਬ ਦਾ ਹੁੰਦਾ ਹੈ। ਕੱਲ੍ਹ ਵੀ ਉਹੀ ਹੋਇਆ ਜਿਹੜਾ ਰੱਬ ਦਾ ਪਲਾਨ ਸੀ। ਜ਼ਖਮ ਤਾਂ ਬੜਾ ਗਹਿਰਾ ਆਇਆ, ਜਿਹੜੀ ਸੱਟ ਹੈ ਜਾਂ ਫੱਟ ਹੈ ਉਹ ਤਾਂ ਬੜਾ ਗਹਿਰਾ ਸੀ, ਪਰ ਇਹ ਕਿ ਰਊਫ ਹਸਨ ਸਾਹਿਬ ਦੀ ਅੱਲਾ ਦਾ ਸ਼ੁਕਰ ਹੈ ਕਿ ਜਾਨ ਬਚ ਗਈ। ਇਹ ਜਿਹੜੇ ਚਾਰੋਂ ਜਿਹਨਾਂ ਨੂੰ ਖੁਸਰੇ ਬਣਾਇਆ ਸੀ, ਜ਼ਾਹਿਰ ਹੈ ਇਹ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਦੀ ਕਰਤੂਤ ਸੀ। ਪਹਿਲਾਂ ਵੀ ਚੇਤੇ ਕਰੋ ਤੇ ਸਮੀ ਇਬਰਾਹਿਮ ਸਾਹਿਬ ਦੇ ਉੱਤੇ ਵੀ ਇਸ ਤਰ੍ਹਾਂ ਹੀ ਇੱਕ ਖੁਸਰੇ ਕੋਲੋਂ ਹਮਲਾ ਕਰਵਾਇਆ ਸੀ। ਅਗਰ ਤੁਸੀਂ ਯਾਦ ਕਰੋ ਤਾਂ ਉਹ ਵੀ ਬੋਲ TV ਦੇ ਨਿਕਲ ਰਹੇ ਸਨ ਆਪਣੇ ਦਫ਼ਤਰ 'ਚੋਂ, ਅਤੇ ਬਾਹਰ ਨਿਕਲੇ ਸਨ, ਗੱਡੀ ਵੱਲ ਜਾ ਰਹੇ ਸਨ, ਅਤੇ ਉਹਨਾਂ 'ਤੇ ਵੀ ਇੱਕ ਖੁਸਰੇ ਨੇ ਇਸੇ ਤਰ੍ਹਾਂ ਹਮਲਾ ਕਰ ਦਿੱਤਾ ਸੀ। ਕੱਲ੍ਹ ਵੀ ਇਹੀ ਕੰਮ ਹੋਇਆ। ਇਹ ਕਰਨ ਵਾਲੇ ਇਹੀ ਸੋਚਦੇ ਨੇ ਕਿ ਇਸ ਤਰੀਕੇ ਨਾਲ ਅਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਲਾਂਗੇ। ਜਿਹੜੇ ਸੱਚ ਬੋਲਣ ਡਏ ਨੇ ਉਹਨਾਂ ਦੇ ਨਾਲ ਰੌਲਾ ਹੀ ਇਹ ਹੈ ਕਿ ਉਹਨਾਂ ਦਾ ਸੱਚ ਕਿਸੇ ਤਰੀਕੇ ਨਾਲ ਬੰਦ ਕਰ ਦਈਏ। ਰਊਫ ਹਸਨ ਦਾ ਕਸੂਰ ਕੀ ਹੈ? ਰਊਫ ਹਸਨ ਦਾ ਪੂਰਾ ਕਸੂਰ ਇਹ ਹੈ ਕਿ ਚੰਦ ਦਿਨ ਪਹਿਲਾਂ ਜਿਸ ਵੇਲੇ DG ISPR ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਅਤੇ ਉਹਦੇ 'ਚ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਸ਼ਰਪਸੰਦ, ਸ਼ਿੱਦਤ ਪਸੰਦ, ਮੁਲਕ ਦੁਸ਼ਮਣ, ਮਾफ़ੀ ਮੰਗੋ, 9 ਮਈ ਤੁਹਾਨੂੰ ਛੱਡਾਂਗੇ ਨਹੀਂ, ਮਾफ़ੀ ਨਹੀਂ ਦੇਵਾਂਗੇ, ਇਹ ਸਾਰੀਆਂ ਗੱਲਾਂ ਉਹਨਾਂ ਕੀਤੀਆਂ ਸਨ। ਅਤੇ ਉਸ ਤੋਂ ਬਾਅਦ ਰਊਫ ਹਸਨ ਸਾਹਿਬ ਉਹ ਆਦਮੀ ਸਨ ਜਿਨ੍ਹਾਂ ਨੇ ਬੜੀ ਜਾਨਦਾਰ ਤਰੀਕੇ ਨਾਲ ਪਾਕਿਸਤਾਨ ਤਹਿਰੀਕ ਇਨਸਾਫ ਦਾ ਮੌਕਫ ਰੱਖਿਆ ਸੀ, ਔਰ ਉਹਨਾਂ ਆਖਿਆ ਸੀ ਮਾफ़ੀ ਅਸੀਂ ਨਹੀਂ, ਮਾफ़ੀ ਤੁਸੀਂ ਮੰਗਣੀ ਹੈ ਜਿਨ੍ਹਾਂ ਸਾਡੇ ਉੱਤੇ ਜਾਲੀ ਔਰ ਝੂਠੇ ਸਾਰੇ ਮੁਕੱਦਮੇ ਬਣਾਏ ਨੇ। ਉਸੇ ਦਿਨ ਹੀ ਜ਼ਿਆਦਾਤਰ ਐਨਾਲਿਸਟਾਂ ਨੇ, ਜਿਵੇਂ ਕਿ ਮੋਹਿਤ ਪੀਰਜ਼ਾਦਾ ਸਾਹਿਬ ਔਰ ਦੂਸਰੇ ਦੋਸਤ ਨੇ, ਉਹਨਾਂ ਉਸੇ ਦਿਨ ਹੀ ਆਖ ਦਿੱਤਾ ਸੀ ਕਿ ਹੁਣ ਰੱਬ ਖੈਰ ਕਰੇ, ਹੁਣ ਰਊਫ ਹਸਨ ਸਾਹਿਬ ਦੀ ਜਿਹੜੀ ਹੈ ਨਾ ਉਹ ਹਿਫਾਜ਼ਤ ਦੀ, ਅੱਲਾ ਹੀ ਹਿਫਾਜ਼ਤ ਕਰੇ ਉਹਨਾਂ ਦੀ ਜ਼ਿੰਦਗੀ ਦੀ, ਕਿਉਂਕਿ ਹੁਣ ਉਹਨਾਂ ਜੋ ਕੁਛ ਆਖ ਛੱਡਿਆ ਔਰ ਜਿੰਨੇ ਖੁੱਲ੍ਹੇ ਡੁੱਲੇ ਤਰੀਕੇ ਨਾਲ ਆਖ ਛੱਡਿਆ, ਹੁਣ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਨੂੰ ਛੱਡਣਾ ਕੋਈ ਨਹੀਂ। ਉਹੀ ਹੋਇਆ। ਕੱਲ੍ਹ ਸ਼ਾਮੀ ਉਹਨਾਂ ਦੇ ਉੱਤੇ ਖੁਸਰਿਆਂ ਦੇ ਰੂਪ ਦੇ ਵਿੱਚ ਬੰਦਿਆਂ ਕੋਲ ਹਮਲਾ ਕਰਵਾਇਆ ਗਿਆ। ਮੈਂ ਬਾਰ-ਬਾਰ ਖੁਸਰਿਆਂ ਦਾ ਰੂਪ ਕਿਉਂ ਆਖਣਾ? ਪਾਕਿਸਤਾਨ 'ਚ ਜਿਹੜੇ ਖੁਸਰੇ ਨੇ ਉਹ ਜ਼ਿਆਦਾਤਰ ਜ਼ਨਾਨਾ ਜਿਹੜਾ ਪਾਉਂਦੇ ਨੇ ਕੱਪੜੇ ਔਰ ਜੁੱਤੀਆਂ। ਕੱਲ੍ਹ ਉਹ ਜਿਹੜੇ ਖੁਸਰੇ ਬਣਾ ਕੇ ਘੱਲੇ ਸਨ, ਉਹਨਾਂ ਨੂੰ ਅਗਰ ਕੋਲੋਂ ਵੇਖੋ ਤੇ ਉਹਨਾਂ ਨੇ ਇੱਕ ਤਾਂ ਚਾਦਰਾਂ ਲੋਈਆਂ ਲਈਆਂ ਹੋਈਆਂ ਸਨ ਗਰਮੀ 'ਚ, ਦੂਸਰਾ ਉਹਨਾਂ ਜਿਹੜੀਆਂ ਪੈਂਟਾਂ ਅਤੇ ਥੱਲੇ ਜੁੱਤੀਆਂ ਪਾਈਆਂ ਹੋਈਆਂ ਸਨ ਉਹ ਮਰਦਾਨਾ ਸਨ। ਉੱਤੋਂ ਖੁਸਰੇ ਬਣਾਏ ਸਨ, ਜ਼ਨਾਨਾ ਬਣਾਏ ਸਨ, ਥੱਲੇ ਮਰਦਾਨਾ ਸੀ ਸਾਰਾ ਕੰਮ। ਅਤੇ ਬਹਰਹਾਲ ਇਹ ਚੌਧਰੀ ਨਿਜ਼ਾਮਦੀਨ ਦੀ ਕੋਈ ਪਹਿਲੀ ਕੁਤਾਹੀ ਨਹੀਂ, ਹਮੇਸ਼ਾ ਜਦੋਂ ਇਹੋ ਜਿਹਾ ਕੰਮ ਕਰਦੇ ਨੇ ਅਤੇ ਬਸ ਉਹਨਾਂ ਦੇ ਕੋਲੋਂ ਇਹੋ ਜਿਹੀਆਂ ਗਲਤੀਆਂ ਰਹਿ ਜਾਂਦੀਆਂ ਨੇ, ਕਿਉਂਕਿ ਮੈਨੂੰ ਨਹੀਂ ਪਤਾ ਕਿਉਂ ਰਹਿ ਜਾਂਦੀਆਂ ਨੇ, ਸ਼ਾਇਦ ਰੱਬ ਮੱਤ ਮਾਰ ਦਿੰਦਾ ਇਸ ਵਜ੍ਹਾ ਤੋਂ ਇਹ ਹੁੰਦਾ ਹੈ। ਲੇਕਿਨ ਬਹਰਹਾਲ ਇਹ ਕੰਮ ਕੱਲ੍ਹ ਹੋਇਆ ਔਰ ਬੜਾ ਮੈਨੂੰ ਅਫਸੋਸ ਹੈ, ਤਕਲੀਫ ਵੀ ਹੈ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦੇ ਹਾਂ ਕਿ ਪਾਕਿਸਤਾਨ ਨੂੰ ਕਿੱਥੇ ਤੱਕ ਅਪੜਾ ਦਿੱਤਾ ਹੈ ਕਿ ਹੁਣ ਜਿਹੜਾ ਮੁਖਾਲਫ ਕੋਈ ਗੱਲ ਕਰਦੇ ਜਿਹੜੀ ਬਰਦਾਸ਼ਤ ਨਹੀਂ ਅਤੇ ਉਹਦੇ 'ਤੇ ਹਮਲਾ ਕਰਵਾ ਦਿਓ, ਉਹ ਵੀ ਖਵਾਜਾ ਸਰਾਵਾਂ ਦੇ ਕੋਲੋਂ। ਬਹਰਹਾਲ ਖਵਾਜਾ ਸਰਾਵਾਂ ਨੇ ਇਹਦੇ ਉੱਤੇ ਬੜਾ ਇhtਜਾਜ ਕੀਤਾ। ਕੱਲ੍ਹ ਉਹਨਾਂ ਨੇ ਆਪਣਾ ਇੱਕ ਬਿਆਨ ਜਾਰੀ ਕੀਤਾ। ਖਵਾਜਾ ਸਰਾਵਾਂ ਨੇ ਉਹਨਾਂ ਕਿਹਾ ਜੀ ਅਸੀਂ ਖਵਾਜਾ ਸਰਾਂ ਹਾਂ, ਅਸੀਂ ਇਹੋ ਜਿਹੇ ਘਟੀਆ ਕੰਮ ਨਹੀਂ ਕਰਦੇ। ਇਹ ਖਵਾਜਾ ਸਰਾਵਾਂ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਅਸੀਂ ਖਵਾਜਾ ਸਰਾਂ ਹਾਂ, ਅਸੀਂ ਇਹੋ ਜਿਹੇ ਬੁਜ਼ਦਿਲ ਔਰ ਘਟੀਆ ਕੰਮ ਨਹੀਂ ਕਰਦੇ, ਅਸੀਂ ਬਲੇਡ ਨਹੀਂ ਮਾਰਦੇ, ਲੋਕਾਂ ਦੀਆਂ ਜਾਨਾਂ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਸਾਡੀ ਬਰਾਦਰੀ ਨੂੰ ਜਿਹੜਾ ਨਾ ਇਹ ਬਦਨਾਮ ਕਰਨ ਵਾਸਤੇ ਕਿਸੇ ਵੱਡੀ ਸ਼ਖਸੀਅਤ ਨੇ ਕੰਮ ਕਰਵਾਇਆ ਹੈ। ਹਾਂਜੀ, ਇਹ ਲਫ਼ਜ਼ ਸਨ ਵਿੱਚ ਉਹਦੇ
ਕਿ ਕਿਸੇ ਵੱਡੀ ਸ਼ਖਸੀਅਤ ਨੇ ਸਾਡੀ ਬਰਾਦਰੀ ਨੂੰ ਬਦਨਾਮ ਕਰਨ ਵਾਸਤੇ ਕੰਮ ਕਰਾਇਆ। ਹੁਣ ਤੁਸੀਂ ਵੇਖਿਓ, ਨਾ ਇਹ ਖਵਾਜਾ ਸਰਾ ਕਦੀ ਫੜੇ ਜਾਣਗੇ, ਨਾ ਇਹਨਾਂ ਦੇ ਬਾਰੇ ਕਦੀ ਪਤਾ ਲੱਗੇਗਾ। ਇਹ ਮਕਸਦ ਸਿਰਫ ਰਊਫ ਹਸਨ ਸਾਹਿਬ ਦੀ ਜਾਨ ਲੈਣਾ ਸੀ ਜਾਂ ਜ਼ਾਹਿਰ ਹੈ ਸਾਰਿਆਂ ਨੂੰ ਡਰਾਉਣਾ ਸੀ। ਉਹ ਮਕਸਦ ਹਾਸਲ ਕਰ ਲਿਆ, ਉਹਨਾਂ ਨੂੰ ਫੱਟ ਵੀ ਲਾ ਦਿੱਤਾ ਹੈ ਗਹਿਰਾ, ਉਹਨਾਂ ਦੇ ਟਾਂਕੇ ਲੱਗੇ ਨੇ ਬੜੇ ਸਾਰੇ, ਬਾਲ ਬਚੇ ਨੇ। ਅਗਰ ਉਹਨਾਂ ਦਾ ਗਲਾ ਕੱਟ ਦਿੰਦੇ ਤਾਂ ਉੱਥੇ ਮੌਤ ਹੋ ਜਾਣੀ ਸੀ, ਜ਼ਾਹਿਰ ਹੈ, ਖੁਦਾ ਨਾ ਖਾਸਤਾ। ਅਤੇ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ ਵੀ ਕਿਹਾ ਵੀ ਇਹ ਕੋਈ ਨਵਾਂ ਹੀ ਜਿਹੜਾ ਹੈ ਨਾ ਪੈਟਰਨ ਹੈ, ਕੋਈ ਨਵਾਂ ਹੀ ਸਕੁਆਡ ਭਰਤੀ ਕੀਤਾ ਗਿਆ ਹੈ, ਜਿਹੜਾ ਸਿਆਸੀ ਮੁਖਾਲਫੀਨ ਅਤੇ ਰਿਆਸਤੀ ਬਿਆਨੀਏ ਦੇ ਜਿਹੜਾ ਨਾਲ ਨਹੀਂ ਖੜਾ ਉਹਦੇ 'ਤੇ ਉਹਨੂੰ ਨਿਸ਼ਾਨਾ ਬਣਾਉਣਾ ਔਰ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਹਰਹਾਲ ਇਹ ਮੇਰੇ ਆਸਤੇ, ਤੁਹਾਡੇ ਆਸਤੇ, ਸਾਰਿਆਂ ਆਸਤੇ ਬੜੀ ਤਕਲੀਫ ਦੀ ਗੱਲ ਹੈ ਜਿਹੜੀ ਹਰਕਤ ਕੀਤੀ ਗਈ ਹੈ ਰਊਫ ਹਸਨ ਸਾਹਿਬ ਨਾਲ। ਲੇਕਿਨ ਪਤਾ ਸਾਨੂੰ ਸੀ ਜਿਸ ਦਿਨ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਸੀ ਨਾ, ਇਹ ਉਸੇ ਦਿਨ ਹੀ ਪਤਾ ਸੀ ਕਿ DGSPR ਨੂੰ ਉਹਨਾਂ ਜਵਾਬ ਤਾਂ ਦੇ ਦਿੱਤਾ, ਹੁਣ ਛੱਡਣਾ ਨਹੀਂ। ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਆਖਣ ਡਿਆ ਕਿ ਪਾਕਿਸਤਾਨ ਦੇ ਵਿੱਚ ਆਜ਼ਾਦ ਸੋਚਣਾ ਔਰ ਆਜ਼ਾਦ ਬੋਲਣਾ ਇਹ ਸਭ ਤੋਂ ਵੱਡਾ ਜੁਰਮ ਹੈ। ਹੋਰ ਤੁਸੀਂ ਉੱਥੇ ਲੋਕਾਂ ਦੀ ਜ਼ਮੀਨ ਖਾ ਲਓ, ਉੱਥੇ ਤੁਸੀਂ ਜਾਲੀ ਦਵਾਈਆਂ ਵੇਚ ਲਓ, ਉੱਥੇ ਤੁਸੀਂ ਜਾਲੀ ਦੁੱਧ ਵੇਚ ਲਓ, ਉੱਥੇ ਤੁਸੀਂ ਪਲਾਟ ਕੱਟ ਕੇ ਜਾਲੀ ਸਰਕਾਰੀ ਥਾਂ ਦੇ ਉੱਤੇ ਵੇਚਦੇ ਹੋ, ਕੋਈ ਜੁਰਮ ਨਹੀਂ ਹੈ। ਜੁਰਮ ਇੱਕ ਹੀ ਹੈ, ਅਗਰ ਤੁਸੀਂ ਆਜ਼ਾਦ ਸੋਚ ਰੱਖਦੇ ਹੋ ਔਰ ਆਜ਼ਾਦ ਬੋਲਦੇ ਹੋ। ਅੱਛਾ ਜੀ, ਦੂਸਰੀ ਖਬਰ ਹੈ ਕਿ ਟੈਰਨ ਵਾਈਟ ਦੇ ਜਿਹੜੇ ਪਾਕਿਸਤਾਨੀ ਮਾਮੂ ਨੇ ਉਹ ਹਾਰ ਗਏ ਨੇ। ਮਾਮੇ ਜਿਹੜੇ ਇੱਥੋਂ ਦੇ ਪਾਕਿਸਤਾਨੀ ਮਾਮੇ ਸਨ ਜਿਹਨਾਂ ਕੇਸ ਕੀਤਾ ਸੀ ਕਿ ਜੀ ਟੈਰਨ ਵਾਈਟ ਦਾ ਅੱਬਾ ਕੌਣ ਹੈ, ਪਤਾ ਕਰਕੇ ਦੱਸੋ, ਅਤੇ ਉਹ ਅਦਾਲਤ ਨੇ ਕਿਹਾ ਕਿ ਉਹ ਕੇਸ ਕਾਬਲੇ ਸਮਾਤ ਨਹੀਂ ਹੈ। ਅਤੇ ਹੁਣ ਟੈਰੀਅਨ ਵਾਈਟ ਦੇ ਜਿਹੜੇ ਸਾਰੇ ਮਾਮੇ ਸਨ, ਇਹ ਹੁਣ ਸਮਝ ਨਹੀਂ ਆਉਂਦੀ ਵੀ ਕਿ ਉਹਦੇ ਵਾਸਤੇ ਜਿਹੜਾ ਅੱਬਾ ਲੱਭਣਾ ਹੈ ਕਿੱਥੋਂ ਲੱਭਣਗੇ। ਸ਼ਰਮ ਦੀ ਗੱਲ ਹੈ ਕਿ ਇੱਕ ਬੱਚੀ ਜਿਹੜੀ ਉਹਨੇ ਕਦੀ ਇਹ ਕੇਸ ਆ ਕੇ ਪਾਕਿਸਤਾਨ ਆਪ ਨਹੀਂ ਕੀਤਾ, ਅਤੇ ਇਹ ਇੱਥੇ ਜਿਹੜੇ ਉਹਦੇ ਪਾਕਿਸਤਾਨੀ ਮਾਮੇ ਸਨ ਇਹ ਕੇਸ ਕਰਦੇ ਸਨ ਕਿ ਜੀ ਇਹਦਾ ਵਾਲਿਦ ਫਲਾਂ ਹੈ ਅਤੇ ਇਹਦਾ ਵਾਲਿਦ ਫਲਾਂ ਹੈ। ਇਹ ਸਮਝ ਤੋਂ ਬਾਹਰ ਹੈ ਕਿ ਕਿਹੜੇ ਪਾਸੇ ਤੁਰ ਪਏ ਨੇ। ਜਿਵੇਂ ਮੋਹਿਤ ਪੀਰਜ਼ਾਦਾ ਸਾਹਿਬ ਨੇ ਪਿਛਲੇ ਦਿਨੋਂ ਤਜਜ਼ੀਆ ਕੀਤਾ ਕਿ ਅਗਰ ਇਵੇਂ ਤਾਂ ਫਿਰ ਸਾਰਿਆਂ ਦੇ ਪਿੱਛੇ ਹੀ ਸਾਰੇ ਸ਼ੁਰੂ ਹੋ ਜਾਣਗੇ। ਕਿਸੇ ਨੂੰ ਆਖਣਗੇ ਬਈ ਤੇਰਾ ਜਿਹੜਾ ਨਿਆਣਾ ਉਹ 6 ਮਹੀਨਿਆਂ 'ਚ ਜੰਮ ਪਿਆ, ਅਤੇ ਕਿਸੇ ਨੂੰ ਆਖਣਗੇ 9 'ਚ, ਅਤੇ ਕਿਸੇ ਇਹ ਕੋ ਹਯਾ ਨੂੰ ਹੱਥ ਮਾਰੋ। ਇਹ ਕਿਹੜੇ ਪਾਸੇ ਨੂੰ ਤੁਰ ਪਏ ਹੋ? ਇਹਦੀ ਕੀ ਇਸਲਾਮ ਨੇ ਇਜਾਜ਼ਤ ਦਿੱਤੀ ਹੈ ਕੰਮ ਕਰਨ ਦੀ? ਇਹਦੀ ਕੋਈ ਸਾਡੇ ਮਾਸ਼ਰੇ 'ਚ ਇਜਾਜ਼ਤ ਹੈ ਇਹੋ ਜਿਹੇ ਘਟੀਆ ਕੰਮ ਕਰਨ ਦੀ? ਇਮਰਾਨ ਖਾਨ ਨੂੰ ਥੱਲੇ ਸੁੱਟਣ ਵਾਸਤੇ ਹਰ ਤਰ੍ਹਾਂ ਦਾ ਘਟੀਆ ਕੰਮ ਕੀਤਾ ਗਿਆ। ਇੱਜ਼ਤ 'ਚ ਨਿਕਾਹ ਵਾਲਾ ਕੇਸ ਵੀ ਬਣਾਇਆ ਗਿਆ, ਉਸ ਤੋਂ ਘਟੀਆ ਕੇਸ ਵੀ ਘੱਟ ਹੀ ਸੀ ਬਈ ਕੋਈ, ਉਸ ਤੋਂ ਥੱਲੇ ਵੀ ਕਿਸੇ ਨੇ ਕੀ ਜਾਣਾ ਸੀ। ਉਹਦੇ ਨਾਲ ਇਹ ਕੇਸ ਬਣਾਇਆ ਗਿਆ ਟੈਰੀਅਨ ਵਾਈਟ ਵਾਲਾ। ਇਹ ਕੱਲ ਪਹਿਲਾਂ ਵੀ 3 ਜੱਜਾਂ ਨੇ ਇਹਨੂੰ ਉਡਾ ਦਿੱਤਾ ਸੀ, ਅਤੇ ਫਿਰ ਚੌਧਰੀ ਨਿਜ਼ਾਮਦੀਨ ਨੇ ਆਖਿਆ ਵੀ ਨਹੀਂ, ਅਸੀਂ ਤਾਂ ਇਮਰਾਨ ਖਾਨ ਨੂੰ ਹਰ ਸੂਰਤ ਜਨਾਬ ਬੇਇੱਜ਼ਤ ਕਰਵਾਉਣਾ। ਉਹ ਬਈ ਕਿਵੇਂ ਬੇਇੱਜ਼ਤ ਕਰਵਾ ਲੋਗੇ ਜੇ ਰੱਬ ਨੇ ਜਿਹੜਾ ਉਹ ਇਨ ਅੱਲਾਹ ਕੁੱਲੀ ਸ਼ੈਇਨ ਕਦੀਰ व तुइज़्ज़ु मन तशा व तुज़िल्लु मन तशा, ਇਹ ਤਾਂ ਰੱਬ ਕੋਲੇ ਸਾਰੇ ਫੈਸਲੇ, ਇਹ ਤੁਸੀਂ ਕਿਵੇਂ ਕਰਾ ਲੋਗੇ? ਉਹਨਾਂ ਕਿਹਾ ਨਹੀਂ, ਇਹ ਫਿਰ ਅਦਾਲਤ 'ਚ ਲੈ ਕੇ ਜਾਓ, ਫੈਸਲਾ ਹੋ ਗਿਆ ਪਰ ਇਹ ਫੈਸਲਾ ਪਾੜ ਦਿਓ ਦੁਬਾਰਾ ਨਵੇਂ ਸਿਰੇ। ਹਾਲਾਂਕਿ ਕਾਨੂੰਨ 'ਚ ਉਹਦੀ ਇਜਾਜ਼ਤ ਨਹੀਂ ਸੀ, ਪਰ ਚੌਧਰੀ ਨਿਜ਼ਾਮਦੀਨ ਨੇ ਜਸਟਿਸ ਆਮਿਰ ਫਾਰੂਕ ਸਾਹਿਬ ਕੋਲੋਂ ਉਹ 2 ਨੰਬਰੀ ਕਰਵਾ ਕੇ ਦੁਬਾਰਾ ਅਦਾਲਤ 'ਚ ਕੇਸ ਘੱਲਿਆ। 3 ਜੱਜਾਂ ਨੇ ਫਿਰ ਚੁੱਕ ਕੇ ਬਾਹਰ ਮਾਰਿਆ। ਇਹ ਉਹੀ ਜੱਜ ਸਨ 3 ਜਿਨ੍ਹਾਂ ਦੇ ਵਿੱਚ ਇਹਨਾਂ ਨੇ, ਉਹੀ 6 ਜੱਜਾਂ ਦੇ ਵਿੱਚੋਂ 3 ਜੱਜ ਸਨ ਜਿਨ੍ਹਾਂ ਨੇ ਖਤ ਲਿਖਿਆ ਕਿ ਸਾਡੇ ਕੋਲੋਂ ਇੰਟੈਲੀਜੈਂਸ ਏਜੰਸੀਆਂ ਇਹ ਕੰਮ ਕਰਵਾ ਰਹੀਆਂ ਨੇ। ਔਰ ਇਹ ਜਿਹੜਾ ਮੁਕੱਦਮਾ ਸੀ ਨਾ ਟੈਰੀਅਨ ਵਾਈਟ ਦਾ, ਇਹਦਾ ਉਸ ਖਤ ਦੇ ਵਿੱਚ ਹਵਾਲਾ ਸੀ। ਪਿਛਲੀ ਵਾਰੀ ਵੀ ਪ੍ਰੈਸ਼ਰ ਸੀ ਕਿ ਇਹਦਾ ਫੈਸਲਾ ਇਮਰਾਨ ਖਾਨ ਦੇ ਖਿਲਾਫ ਦਿਓ। ਬਹਰਹਾਲ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਟੈਰੀਅਨ ਦੀ ਜਿਹੜੀ ਨਾਨੀ ਹੈ, ਅਤੇ ਪੰਜਾਬੀ ਹੋਣੀ ਹੈ ਨਾਨੀ ਉਹਦੀ, ਕੋਈ ਲੱਭ ਲਓ ਇੱਧਰ ਉੱਧਰ ਤੁਹਾਨੂੰ ਨਜ਼ਰ ਆ ਜਾਏਗੀ, ਅਤੇ ਟੈਰੀਅਨ ਦੇ ਜਿਹੜੇ ਮਾਮੇ ਨੇ ਉਹਨਾਂ ਦਾ ਹੁਣ ਬਣੇਗਾ ਕੀ। ਚਲੋ ਬਹਰਹਾਲ। ਅੱਛਾ ਜੀ, ਚੌਧਰੀ ਪਰਵੇਜ਼ ਇਲਾਹੀ ਸਾਹਿਬ ਨੂੰ ਰਿਹਾਈ ਮਿਲੀ ਹੈ, ਅਤੇ ਚੌਧਰੀ ਸਾਹਿਬ ਨੂੰ ਸਾਡਾ ਖਰਾਜੇ ਤਹਿਸੀਨ ਹੈ। ਚੌਧਰੀ ਪਰਵੇਜ਼ ਇਲਾਹੀ ਸਾਹਿਬ ਦਾ ਜਿਹੜਾ ਆਬਾਈ ਪਿੰਡ ਹੈ ਉਹਦਾ ਨਾਂ ਨੱਤ ਹੈ, ਅਤੇ ਨੂਰੀ ਨੱਤ ਨੂੰ ਤਾਂ ਤੁਸੀਂ ਸੁਣਿਆ ਹੀ ਸੀ। ਇਹ ਠੀਕ ਹੈ, ਮੌਲਾ ਜੱਟ ਅਤੇ ਨੂਰੀ ਨੱਤ ਦੋਵੇਂ ਗੱਭਰੂ ਸਨ, ਲੇਕਿਨ ਨੂਰੀ ਨੱਤ ਨੇ ਜਿਸ ਤਰੀਕੇ ਨਾਲ ਬਹਾਦਰੀ ਦਾ ਸਬੂਤ ਦਿੱਤਾ ਸੀ, ਇਹ ਨੱਤਾਂ ਦੇ ਪਿੰਡ ਦੇ ਵਿੱਚੋਂ ਚੌਧਰੀ ਪਰਵੇਜ਼ ਇਲਾਹੀ ਸਾਹਿਬ ਨੇ ਉਸ ਤੋਂ ਕੋਈ ਘੱਟ ਕੰਮ ਨਹੀਂ ਕੀਤਾ। ਅਤੇ ਸਾਰੇ ਲੋਕ ਆਪਣੇ ਆਪਣੇ ਤਜਜ਼ੀਏ ਠੋਕਦੇ ਸਨ, ਹੁਣ ਵੀ ਠੋਕਣਗੇ, ਪਹਿਲਾਂ ਵੀ ਠੋਕਦੇ ਸਨ। ਇਹ ਜੀ ਉਹਨਾਂ ਨਾਲ ਰਲੇ ਨੇ, ਉਹਨਾਂ ਨਾਲ ਰਲੇ ਨੇ, ਇਹਨਾਂ ਨੇ ਇਮਰਾਨ ਖਾਨ ਨੂੰ ਛੱਡ ਦੇਣਾ। ਚੌਧਰੀ ਸਾਹਿਬ ਨੇ ਮੈਦਾਨ ਦੇ ਵਿੱਚ ਡਾਂਗ ਠੋਕ ਕੇ, ਜਾਂ ਦੂਸਰੇ ਲਫ਼ਜ਼ਾਂ 'ਚ ਆਖੋ ਵੀ ਡਾਂਗ ਖੜਕਾ ਕੇ ਉਹਨਾਂ ਨੇ ਐਲਾਨ ਕੀਤਾ ਕਿ ਇਮਰਾਨ ਖਾਨ ਦੇ ਨਾਲ ਹੈ। ਅੱਜ ਵੀ ਐਲਾਨ ਕਰਦੇ ਨੇ, ਅਤੇ ਭੈੜੇ ਵੇਲੇ 'ਚ ਉਹ ਇਮਰਾਨ ਖਾਨ ਦੇ ਨਾਲ ਦਬਾ ਕੇ ਖਲੋਤੇ ਰਹੇ ਨੇ। ਅਤੇ ਚੌਧਰੀ ਨਿਜ਼ਾਮਦੀਨ ਨੇ ਪੂਰਾ ਆਪਣਾ ਟਿੱਲ ਮਾਰਿਆ, ਹਰਸ਼ਾ ਕਰ ਲਈ ਉਹਨਾਂ ਦੇ ਨਾਲ ਅਤੇ ਉਹਨਾਂ ਦੇ ਟੱਬਰ ਨਾਲ। ਉਹ ਪਿਛਾ ਨਹੀਂ ਹੋਏ, ਜਿਹਦੇ ਤੋਂ ਅਸੀਂ ਚੌਧਰੀ ਪਰਵੇਜ਼ ਇਲਾਹੀ ਨੂੰ ਖਰਾਜ ਤਹਿਸੀਨ ਪੇਸ਼ ਕਰਦੇ ਹਾਂ। ਲੇਕਿਨ ਉਹਨਾਂ ਦੀ ਤਬੀਅਤ ਅੱਜ ਕੱਲ੍ਹ ਬੜੀ ਖ਼ਰਾਬ ਹੈ, ਅਤੇ ਹੁਣ ਇਹ ਵੀ ਉਮੀਦ ਕਰਦੇ ਹਾਂ ਕਿ ਥੋੜ੍ਹਾ ਜਿਹਾ ਹਯਾ ਨੂੰ ਹੱਥ ਮਾਰਿਆ ਜਾਏਗਾ, ਉਹਨਾਂ ਦੀ ਉਮਰ ਨੂੰ ਔਰ ਉਹਨਾਂ ਦੀ ਤਬੀਅਤ ਨੂੰ ਵੇਖਿਆ ਜਾਏਗਾ, ਅਤੇ ਮਜ਼ੀਦ ਉਹਨਾਂ ਦੇ ਉੱਤੇ ਪਰਚੇ ਨਹੀਂ ਬਣਾਏ ਜਾਣਗੇ। ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹਦੇ ਨਾਲ ਹੀ ਪੰਜਾਬ ਪੁਲਿਸ ਨੇ 9 ਮਈ ਦੇ 20 ਮੁਕੱਦਮਿਆਂ ਦੇ ਵਿੱਚ ਚੌਧਰੀ ਪਰਵੇਜ਼ ਇਲਾਹੀ ਨੂੰ ਨਾਮਜ਼ਦ ਕਰ ਦਿੱਤਾ, ਤਾਂ ਕਿ ਫਿਰ ਫੜ ਕੇ ਅੰਦਰ ਕੀਤਾ ਜਾਏ।
ਲੇਕਿਨ ਚੌਧਰੀ ਪਰਵੇਜ਼ ਇਲਾਹੀ ਸਾਹਿਬ ਤੋਂ ਅਸੀਂ ਖੁਸ਼ ਹਾਂ, ਉਹਨਾਂ ਦਾ ਸ਼ੁਕਰੀਆ, ਉਹਨਾਂ ਨੇ ਮੁਕੰਮਲ ਵਫਾਦਾਰੀ ਕੀਤੀ ਹੈ ਤੇ ਇਸ ਮੁਸ਼ਕਿਲ ਵੇਲੇ 'ਚ ਦਬਾ ਕੇ ਇਮਰਾਨ ਖਾਨ ਨਾਲ ਖਲੋਤੇ ਨੇ। ਅੱਛਾ ਜੀ, ਖੈਬਰ ਪਖਤੂਨਖਵਾ ਹਕੂਮਤ ਨੇ ਇੱਕ ਬੜਾ ਹੀ ਚੰਗਾ ਕੰਮ ਕੀਤਾ ਹੈ, ਜਿੱਤੇ ਤੁਹਾਡੀਆਂ ਔਰ ਮੇਰੀਆਂ ਉਹਨਾਂ ਵਾਸਤੇ ਦੁਆਵਾਂ। ਉਹ ਕੰਮ ਉਹਨਾਂ ਇਹ ਕੀਤਾ ਹੈ ਕਿ ਜਿਹੜਾ ਹੈਲਥ ਕਾਰਡ ਹੈ ਉਹਦੀ ਜਿਹੜੀ ਮਾਲੀਅਤ ਸੀ, ਲੋਕਾਂ ਵਾਸਤੇ ਫਾਇਦਾ ਸੀ, ਉਹ 10 ਲੱਖ ਤੋਂ ਵਧਾ ਕੇ 20 ਲੱਖ ਕਰ ਦਿੱਤਾ। ਇਹ ਬਹੁਤ ਹੀ ਆਲਾ ਕੰਮ ਕੀਤਾ ਹੈ। ਮੈਂ ਤਾਂ ਆਨਾ ਹੌਲੀ ਹੌਲੀ ਇਹਨੂੰ ਹੋਰ ਉੱਤੇ ਲੈ ਕੇ ਜਾਓ, ਕਿਉਂਕਿ ਅੱਜ ਕੱਲ੍ਹ ਖਰਚਾ ਜ਼ਿਆਦਾ ਹੁੰਦਾ। ਬਹਰਹਾਲ 20 ਲੱਖ ਦੇ ਵਿੱਚ ਤੇ ਹੁਣ ਜਿਹੜਾ ਹੈ ਉਹ ਤਕਰੀਬਨ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਪਾਕਿਸਤਾਨ ਦੇ ਪ੍ਰਾਈਵੇਟ ਹਸਪਤਾਲਾਂ 'ਚੋਂ ਵੀ। ਤੇ ਇਹ ਬੜਾ ਹੀ ਚੰਗਾ ਕੰਮ ਕੀਤਾ। ਤੇ ਇਹ ਜ਼ਿਹਨ 'ਚ ਰੱਖੋ ਕਿ ਖੈਬਰ ਪਖਤੂਨਖਵਾ 'ਚ ਕਿਸੇ ਇੱਕ ਕੋਲ ਜਾਂ ਮਾੜੇ ਕੋਲ ਜਾਂ ਚੰਗੇ ਕੋਲ ਨਹੀਂ, ਪੂਰੀ ਆਬਾਦੀ ਜਿਹੜੇ ਬੰਦੇ ਦੇ ਸ਼ਨਾਖਤੀ ਕਾਰਡ ਤੇ ਖੈਬਰ ਪਖਤੂਨਖਵਾ ਦਾ ਐਡਰੈਸ ਹੈ, ਉਹ ਸਾਰਿਆਂ ਕੋਲ ਹੁਣ ਹੈਲਥ ਕਾਰਡ ਹੈ। ਤੇ 20 ਲੱਖ ਰੁਪਈਆ ਹਰ ਬੰਦੇ ਨੂੰ ਜਿਹੜਾ ਸਾਲ ਦਾ ਉਹਦੇ ਤੋਂ ਉਹ ਆਪਣਾ ਇਲਾਜ ਕਰਵਾ ਸਕਦਾ ਹੈ। ਇਹ ਜਿਸ ਵੇਲੇ ਚੌਧਰੀ ਨਿਜ਼ਾਮਦੀਨ ਦੀਆਂ ਹਕੂਮਤਾਂ ਆਈਆਂ ਸਨ ਨਿਗਰਾਨ ਤੋਂ, ਉਹਨਾਂ ਨੇ ਬੰਦ ਕਰ ਦਿੱਤਾ ਸੀ। ਪੰਜਾਬ 'ਚ ਹਜੇ ਤੱਕ ਬੰਦ ਹੈ ਤੇ ਖੈਬਰ ਪਖਤੂਨਖਵਾ 'ਚ ਮੌਜੂਦ ਹੈ। ਇਹਦੀ ਅਸੀਂ ਸਤਾਇਸ਼ ਕਰਦੇ ਹਾਂ। ਤੇ ਅਗਲੀ ਖਬਰ ਤੁਹਾਡੇ ਸਾਹਮਣੇ ਕਿ ਜੀ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ। ਜਿਹੜੇ ਕਿਸਾਨ ਮਾਰ ਦਿੱਤੇ ਨੇ, ਉਹ ਜਿਹੜੀ ਇਜ਼ਾਫੀ ਗੰਦਮ ਦਰਾਮਦ ਕੀਤੀ ਹੈ। ਸਕੈਂਡਲ 'ਚ ਵਜ਼ਾਰਤ ਨੈਸ਼ਨਲ ਫੂਡ ਸਿਕਿਉਰਿਟੀ ਦੇ 4 ਮੀਡੀਅਮ ਲੈਵਲ ਦੇ ਦਰਮਿਆਨੇ ਦਰਜੇ ਦੇ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ। ਦੱਸੋ ਕੋਈ ਗੱਲ ਕਰਨ ਦੀ? ਇਹ ਕੀ ਪੱਤੋ ਕੀ ਤੋਂ ਕਣਕ ਲਈ ਸੀ ਜਿਹੜੀ ਇਹ ਦਰਮਿਆਨੇ ਦਰਜੇ ਦੇ ਅਫਸਰ ਲੈ ਕੇ ਆਏ ਨੇ? ਇਹ ਤਾਂ ਤੁਹਾਡੇ ਸਾਰੇ ਉਤਲਿਆਂ ਦਾ ਕੰਮ ਹੈ ਜਿਹੜਾ ਬਾਹਰੋਂ ਕਣਕ ਮੰਗਵਾਈ ਜੇ। ਇਹ 4 ਅਫਸਰਾਂ ਨੂੰ ਜਨਾਬ ਉਹਨਾਂ ਦੀ ਬਲੀ ਚੜ੍ਹਾ ਕੇ ਤੇ ਬਸ ਜੀ ਬਸ ਠੀਕ ਹੈ, ਇਹਨੂੰ ਅੰਡਰ ਦਾ ਕਾਰਪੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੋਂਗਲੂਆਂ ਤੋਂ ਮਿੱਟੀ ਝਾੜੀ ਹੈ। ਇਹਨੂੰ ਜਨਾਬ ਲੋਕਾਂ ਨੂੰ ਉਹ ਰਫਾ ਦਫਾ ਕੇ ਬਸ ਭੁੱਲ ਜਾਓ, ਹੁਣ ਮੋਹਸਨ ਨਕਵੀ ਸਾਹਿਬ ਦੀ ਗੱਲ ਨਾ ਕਰੋ ਤੇ ਫਲਾਣੇ ਦੀ ਗੱਲ ਨਾ ਕਰੋ। ਇਹ ਜਨਾਬੇ ਆਲੀ ਇਹ ਗੱਲ ਕਰਨੀ ਪੈਣੀ ਹੈ। ਇਹ ਦਰਮਿਆਨੇ ਦਰਜੇ ਦੇ ਅਫਸਰਾਂ ਦਾ ਕੰਮ ਨਹੀਂ ਸੀ ਹੈਗਾ, ਇਹ ਤੁਹਾਡੇ ਉਤਲਿਆਂ ਦਾ ਕੰਮ ਸੀ। ਤੇ ਇਹ ਦੱਸਣਾ ਪੈਣਾ ਕਿ ਇਹਦੇ 'ਚੋਂ ਮਾਲ ਕਿੰਨੇ ਖਾਧਾ ਹੈ। ਬਹਰਹਾਲ ਇਹ ਚੋਰੀ ਕਰਨ ਦੀ ਜਨਾਬ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੇ ਵਿੱਚ ਜ਼ਾਹਿਰ ਹੈ ਇਹ 4 ਅਫਸਰ ਤੁਸੀਂ ਦਰਮਿਆਨੇ ਦਰਜੇ ਦੇ ਫਾਰਗ ਕਰਕੇ ਆਪਣੇ ਨਾਲੋਂ ਤਾਂ ਸਹੀ ਤੁਸੀਂ ਕੰਮ ਕੀਤਾ, ਲੇਕਿਨ ਇਹਦਾ ਕੋਈ ਫਾਇਦਾ ਨਹੀਂ ਹੈ। अच्छा जी, अगली जो थोड़े चिट्ठी पत्र थोड़े सामने रखने हैं। गिल साहब, आपसे गुजारिश है कि IPPs और शुगर मिल्स मालकान और फ्लोर मिल्स मालकान के नाम कौम को बताएं, इनमें से कितने असम्बली में बैठे हैं। करांगे जी इतने तहकीक, लम्मा काम है लेकिन इंशाल्लाह करांगे तहकीक और दसांगे तुहानू। गिल साहब, मैं एक किसान है, उन्हें आख्या कि मेरे ਜਿਹੜੇ ਕੰਮ ਕਰ ਰਹੇ ਸਨ ਖੇਤਾਂ ਦੇ ਵਿੱਚ ਪੈਲੀਆਂ ਦੇ ਵਿੱਚ ਕਪਾਹ ਦੀ ਛਦਰਾਈ ਦਾ, ਔਰ ਮੇਰੇ ਕੋਲ ਉਹਨਾਂ ਨੂੰ ਦੇਣ ਵਾਸਤੇ ਉਹਨਾਂ ਦੀ ਮਜ਼ਦੂਰੀ ਨਹੀਂ ਸੀ ਤੇ ਉਹਨਾਂ ਮਜ਼ਦੂਰੀ ਮੰਗੀ। ਮੈਂ ਕਿਹਾ ਵੀ ਮੇਰੇ ਕੋਲ ਤਾਂ ਪੈਸੇ ਨਹੀਂ ਹੈ। ਤੇ ਉਹ ਜਿਹੜਾ ਮਜ਼ਦੂਰੀ ਕਰਨ ਵਾਲੇ ਸਨ ਨਾ, ਠੇਕੇਦਾਰ ਸੀ ਉਹਨਾਂ ਦਾ, ਉਹਨੇ ਕਿਹਾ ਚੌਧਰੀ ਸਾਹਿਬ ਮੇਰੇ ਕੋਲ ਘਰ 40,000 ਰੁਪਇਆ ਜੇ ਚਾਹੀਦਾ ਤਾਂ ਮੈਂ ਲਿਆ ਦਿਆਂ ਤੁਹਾਨੂੰ ਖਾਦ ਖੂਦ ਪਾਉਣ ਨੂੰ ਅਗਲੀ ਫਸਲ ਨੂੰ। ਉਹਨੇ ਕਿਹਾ ਮੈਂ ਸੋਚੀ ਪੈ ਗਿਆ ਕਿ ਇਹ ਜਨਾਬੇ ਵਾਲਾ ਕਿਹੜੇ ਹਾਲਾਤ 'ਤੇ ਇਹਨਾਂ ਜ਼ਿਮੀਂਦਾਰ ਨੂੰ ਅਪਣਾ ਦਿੱਤਾ। ਤੁਹਾਡੀ ਗੱਲ ਠੀਕ ਹੈ। ਜ਼ਿਮੀਂਦਾਰ ਜਿਹੜਾ ਕਿ ਪਿੰਡ ਦੀ ਪੂਰੀ ਜਿਹੜੀ ਇਕੋਨਮੀ ਹੈ ਉਹਦੇ ਵਿੱਚ ਸਾਰਿਆਂ ਦਾ ਜਿਹੜਾ ਗੱਡਾ ਉਹ ਖੋਬੇ 'ਚੋਂ ਕੱਢਦਾ ਸੀ ਤੇ ਸਾਰਿਆਂ ਦਾ ਕੰਮ ਧੱਕਦਾ ਸੀ, ਅੱਜ ਉਸ ਜ਼ਿਮੀਂਦਾਰ ਨੂੰ ਹੀ ਇਹਨਾਂ ਨੇ ਫੜਕਾ ਕੇ ਰੱਖ ਦਿੱਤਾ। ਅਗਲਾ ਕਮੈਂਟ ਜਿਹੜਾ ਹੈ ਜੀ ਕਿ ਉਹਨਾਂ ਆਖਿਆ ਜੀ IMF ਕੋ ਜਾਣ ਦਾ ਬਾਰ-ਬਾਰ ਕੋਈ ਜ਼ਰੂਰਤ ਨਹੀਂ ਹੈ ਤੇ ਚੁੱਪ ਕਰਕੇ 5000 ਰੁਪਈਆ ਇਮਰਾਨ ਖਾਨ ਦੀ ਮੁਲਾਕਾਤ 'ਤੇ ਲਾ ਦਿਓ ਤੇ IMF ਨੂੰ ਭੁੱਲ ਜਾਓਗੇ। ਇੰਨਾ ਰੁਪਈਆ ਇਕੱਠਾ ਹੋ ਜਾਏਗਾ ਕਿ IMF 'ਤੇ ਜਾਣ ਦੀ ਲੋੜ ਨਹੀਂ ਹੈ। ਇਹ 5000 ਰੁਪਈਆ ਜਾਂ 50,000 ਉਹਨਾਂ ਆਖਿਆ, ਉਹਨਾਂ ਕਿਹਾ ਜੀ 50,000 ਰੁਪਈਆ ਜਿਹੜਾ ਹੈ ਉਹ ਇਮਰਾਨ ਖਾਨ ਦੀ ਮੁਲਾਕਾਤ 'ਤੇ ਲਾ ਦਿਓ ਤੇ ਇੰਨਾ ਕੁ ਰੁਪਈਆ ਇਕੱਠਾ ਹੋ ਜਾਏਗਾ ਕਿ IMF ਦੀ ਲੋੜ ਨਹੀਂ। ਇਹਦੇ 'ਚ ਗੱਲ ਕੋਈ ਸ਼ੱਕ ਨਹੀਂ ਇਹਦੇ 'ਚ ਕਿ ਪਾਕਿਸਤਾਨੀ ਆਵਾਮ 50,000 ਕੀ ਇਸ ਤੋਂ ਵੱਧ ਵੀ ਰੱਖੋਗੇ ਤੇ ਜ਼ਬਰਦਸਤ ਹੋ ਜਾਏਗਾ। ਅੱਛਾ ਜੀ, ਇਹ ਮੇਰਾ ਖਿਆਲ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਨੇ। ਇਹਨਾਂ ਆਖਿਆ ਕਿ ਮੈਨੂੰ ਤੁਹਾਡੀਆਂ ਪਾਕਿਸਤਾਨ ਦੇ ਬਾਰੇ ਖਬਰਾਂ ਦੀ ਸਮਝ ਤਾਂ ਨਹੀਂ ਆਉਂਦੀ, ਲੇਕਿਨ ਪੰਜਾਬੀ ਦੀ ਵਜ੍ਹਾ ਤੋਂ ਮੈਂ ਤੁਹਾਡਾ ਵੀਲਾਗ ਵੇਖਣਾ। ਅੱਛਾ ਜੀ, ਅਗਲਾ ਜਿਹੜਾ ਹੈ ਦੁਬਈ ਤੋਂ ਟਰੱਕ ਡਰਾਈਵਰ ਹੈ ਸਾਡਾ ਸੱਜਣ ਕੋਈ, ਉਹਨਾਂ ਆਖਿਆ ਕਿ ਗਿੱਲ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ, ਠੀਕ ਹੋ? ਵੀਲਾਗ ਜ਼ਰਾ ਛੇਤੀ ਅਪਲੋਡ ਕਰਿਆ ਕਰੋ, ਬੜੀ ਉਡੀਕ ਹੁੰਦੀ ਹੈ ਤੇ ਤੁਸੀਂ ਜ਼ਰਾ ਦੇਰ ਕਰ ਦਿੰਦੇ ਹੋ। ਮੈਂ ਦੁਬਈ 'ਚ ਟਰੱਕ ਚਲਾਉਣਾ, ਬਾਰ-ਬਾਰ ਮੋਬਾਈਲ ਚੈੱਕ ਕਰਨਾ ਪੈਂਦਾ ਹੈ ਕਿ ਵੀਲਾਗ ਆਇਆ ਕਿ ਨਹੀਂ। ਭਾਈ ਜੀ, ਜੁਰਮਾਨੇ ਤੋਂ ਡਰ ਲੱਗਦਾ ਹੈ। ਗੱਲ ਠੀਕ ਹੈ ਮੇਰਾ ਵੀਰ, ਜੁਰਮਾਨੇ ਹੁੰਦੇ ਵੀ ਬੜੇ ਨੇ ਉੱਥੇ ਤੇ ਤੁਹਾਨੂੰ ਟਰੱਕ ਡਰਾਈਵਰਾਂ ਨੂੰ ਹੋਰ ਜ਼ਿਆਦਾ ਹੁੰਦੇ। ਮੈਨੂੰ ਪਤਾ ਤੁਹਾਨੂੰ ਜੁਰਮਾਨਾ ਵੀ ਦੁੱਗਣਾ ਤਿੱਗਣਾ ਕਰ ਚੜ੍ਹਦੇ ਨੇ, ਉਹ ਫਿਰ ਤੁਹਾਡੀਆਂ ਤਨਖਾਹਾਂ 'ਚੋਂ ਘਟੀਦਾ ਹੈ। ਤੇ ਅੱਜ ਕੱਲ੍ਹ ਮੈਂ ਥੋੜ੍ਹਾ ਜਿਹਾ ਸਫ਼ਰ ਕਰ ਰਿਹਾ, ਇਹ ਵਜ੍ਹਾ ਹੈ, ਤੇ ਉਹ ਦਿਨ ਰਾਤ ਦਾ ਜ਼ਰਾ ਫਰਕ ਜ਼ਿਆਦਾ ਹੈ ਤੇ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਵੀਲਾਗ ਜਿਹੜਾ ਅੱਗੇ ਪਿੱਛੇ ਹੋਣ ਡਿਆ ਤੇ 3-4 ਦਿਨਾਂ ਦੇ ਵਿੱਚ ਇਹ ਕਰੈਕਟ ਹੋ ਜਾਏਗਾ ਤੇ ਵੀਲਾਗ ਦੀ ਕੁਆਲਿਟੀ ਵੀ ਵਾਪਸ ਆ ਜਾਏਗੀ। ਆਵਾਜ਼ ਸ਼ਵਾਜ਼ ਔਰ ਸਾਰੇ ਤੁਹਾਨੂੰ ਜਿਹੜੇ ਮਸਾਇਲ ਨੇ, ਅੱਜ ਆਵਾਜ਼ ਥੋੜ੍ਹੀ ਬਿਹਤਰ ਹੋਏਗੀ। ਪਹਿਲੇ ਨਾਲੋਂ ਅਸੀਂ ਥੋੜ੍ਹਾ ਜਿਹਾ ਆਪਣਾ ਇਕਵਿਪਮੈਂਟ ਚੇਂਜ ਕੀਤਾ, ਪਿਛਲੇ ਕੁਛ ਦਿਨਾਂ ਤੋਂ ਤੁਹਾਨੂੰ ਆਵਾਜ਼ ਦਾ ਮਸਲਾ ਸੀ, ਉਹਦੇ ਲਈ ਵੀ ਮਾਜ਼ਰਤ। ਤੇ ਟਾਈਮਿੰਗ ਦਾ ਵੀ ਥੋੜ੍ਹਾ ਜਿਹਾ ਰੌਲਾ ਬਣਿਆ ਹੋਇਆ, ਇਹਦੀ ਵੀ ਕੋਸ਼ਿਸ਼ ਕਰਦੇ ਹਾਂ ਜਿੰਨੀ ਛੇਤੀ ਤੋਂ ਛੇਤੀ ਇਹਨੂੰ ਵੀ ਹੱਲ ਕਰ ਸਕੀਏ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।